ਦਰਸ਼ਨ ਕਰਕੇ ਗਏ। ਅੱਛਾ ਹਾਂਜੀ। ਤੇ ਪਹਿਲੀ ਵਾਰ ਜਦੋਂ ਆਇਆ ਦਿਲ 'ਚ ਕੀ ਭਾਵਨਾ ਚੱਲਦੀ ਪਈ ਸੀ ਕਿ ਇੱਧਰ ਪਾਕਿਸਤਾਨ ਵਾਲੇ ਪਾਸੇ ਕੋਈ ਇਸਤਕਬਾਲ ਹੋਊ, ਕੋਈ ਮੁਹੱਬਤ ਪਿਆਰ ਦੇ ਜੀ ਮਿਲੂ, ਜਾਂ ਕੋਈ ਵੰਡ ਤੋਂ ਪਹਿਲੇ ਦੀ ਗੱਲਾਂ ਹੋਣਗੀਆਂ? ਪਹਿਲਾਂ ਤਾਂ ਮੁਹੱਬਤ ਦੀ ਗੱਲ ਸੀਗੀ ਵੀ ਦੋ ਭਰਾ ਆਪਸ ਵਿੱਚ ਮਿਲਣਗੇ ਤਾਂ ਦਿਲ ਖਿਲਣਗੇ, ਗੁਲਾਬ ਖਿਲੇਗਾ। ਤੇ ਬੜਾ ਇੱਥੇ ਆਣ ਕੇ ਇੰਨਾ ਸਤਿਕਾਰ ਮਿਲਿਆ, ਪਿਆਰ ਮਿਲਿਆ, ਤਾਂ ਹੀ ਸਾਡਾ ਦੂਜੀ ਵਾਰੀ ਤੀਜੀ ਵਾਰੀ ਆਉਣ ਨੂੰ ਜੀ ਕਰਦਾ। ਤੇ ਮਿੱਟੀ ਇਹੋ ਜਿਹੀ ਹੈ, ਪਾਣੀ ਇੱਥੇ ਇਹੋ ਜਿਹਾ, ਤੇ ਬੜਾ ਮਨ ਨੂੰ ਭਾਉਂਦਾ ਤੇ ਬੜੀ ਸ਼ਾਂਤੀ ਮਿਲਦੀ। ਬਾਬਾ ਜੀ ਗੁਰੂ ਨਾਨਕ ਦੀ ਜਨਮ ਭੂਮੀ ਤੇ ਜਾਓਗੇ, ਉਹਨਾਂ ਦੇ ਜਿੱਥੇ ਚਰਨ ਸਪਰਸ਼ ਹੋਏ ਨੇ ਉੱਥੇ ਜਾਓਗੇ, ਤੇ ਦਿਲ 'ਚ ਕੀ ਚੱਲਦਾ ਪਿਆ ਇਸ ਟਾਈਮ? ਕੀ ਅਰਮਾਨ ਆਂਡੇ ਨੇ ਕਿ ਉਹ ਕਿਹੜਾ ਵਕਤ ਹੋਏਗਾ ਕਿ ਅਸੀਂ ਉੱਥੇ ਪਹੁੰਚਾਂਗੇ, ਤੇ ਕੀ ਪ੍ਰਾਰਥਨਾ ਕਰੋਗੇ ਉੱਥੇ ਜਾ ਕੇ, ਕੀ ਮੁਰਾਦਾਂ ਮੰਗੋਗੇ? ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਸਾਹਿਬ ਵਿਖੇ ਜਨਮ ਹੋਇਆ ਸੀ, ਤੇ ਬੜੀ ਹੀ ਸਾਡੇ ਵਾਸਤੇ ਕਿਸਮਤ ਵਾਸਤੇ ਚੰਗੀ ਗੱਲ ਹੈ ਕਿ ਅਸੀਂ ਉਸ ਜਨਮ ਸਥਾਨ ਤੇ ਨਮਨ ਹੁੰਦੇ ਹਾਂ, ਨਮਸਕਾਰ ਕਰਦੇ ਹਾਂ। ਤੋ ਇਹੀ ਅਰਦਾਸ ਕਰਦੇ ਹਾਂ ਕਿ ਦੋਨਾਂ ਦੇ ਮੁਲਕਾਂ ਦੇ ਵਿੱਚ ਆਪਸੀ ਇਤਫਾਕ ਚੰਗਾ ਹੋਵੇ, ਤੇ ਦੋਵੇਂ ਜਿਹੜੇ ਆਪਣੇ ਲੋਕ ਹੈ, ਆਮ ਲੋਕ ਹੈ, ਇਹ ਮਿਲ ਜੁਲ ਕੇ ਰਹਿਣ। ਅੱਗੇ ਹੋਏਗੀ ਇੱਥੋਂ ਲੱਪੜ। थैंक यू सर, थैंक यू। पहली बार पाकिस्तान आए, बहुत अच्छा लगा है। तो आप लोग अपना जो आप लोगों की इबादत है वो जा रहे हैं वहाँ पर हाजिरी देने के लिए। तो पहली बार आई हैं आप? हाँ जी, पहली बार है। तो आपको पहले तासुर कैसा था इंडिया में? कोई खौफ था कि पाकिस्तान कैसा होगा? लगता तो था, लेकिन अब कैसा लगा? अब तो अच्छा लगता है। वेलकम कैसा लगा आपको पाकिस्तान बहुत में? अच्छा लगा। बहुत शुक्रिया। का पैगाम वही आपस में दिलों को मिलाने वाला पैगाम जो कि गुरुओं ने जो है मैसेज दिया है वो हम आगे मतलब आप किस तरह से अपनी निगरानी करते हैं? बस एक है कि ये लोग जाना चाह रहे हैं लाहौर के उन जगहों पे, या अच्छा मैं जहाँ पे ये लोग बिलोंग। ਗੱਡੀ ਚੱਲਦਾ ਸਾਂਝ ਖੜੇ ਹੋ ਜਾਓ ਨੇੜੇ। ਇੱਥੇ ਛਾਂ ਨਹੀਂ ਕਰਨੀ ਬਹੁਤ ਜ਼ਿਆਦਾ ਹੈ। ਹਾਂ ਬਾਬਾ ਜੀ ਨੇੜੇ ਸਾਂਝ ਖੜੇ ਹੋ। ਇੱਥੇ ਖੜੇ ਆ ਜਾਂਦੇ हर गुरसिख पूरा महीने साढ़े समाज इजाज़त मिलनी चाहिए, इनकी सरकार को देनी चाहिए और हमारे पास आए और यहाँ पे आके अपने जो मजहबी तस्कीन है अपने दिलों को वो जरूर करें। आप कहने के बाद एक काम आसान प्रोजेक्ट आपने शुरू किया है, सबको वेलकम है, उसका कुछ आगे प्रोजेक्ट चल रहा है? कोई और नंबर में इनकी तरफ से आपने रिक्वेस्ट की हो कि और भेज दें और भेज दें? हमने ना सिर्फ इनको बल्कि पूरी दुनिया में ये मैसेज भेजा है, जहाँ जहाँ पे भी इनको गुरुद्वारा साहबान है, वो कनाडा में हो, वो यूके में हो, वो ऑस्ट्रेलिया में हो, यूरोपियन कंट्रीज़ में हो, हमने कहा जी आप आएँ और यहाँ पे आके आपके जितने भी पाक स्थान हैं, जितने भी पवित्र आपके स्थान हैं, वहाँ पे आके दर्शन करें आप। सरदार साहब बहुत बड़ी ऑफर करती राणा साहब ने कि पाकिस्तान वालों खुलियां बावां ने निघा स्वागत है ਤੁਹਾਡਾ, ਜਿੰਨੇ ਜੀ ਮਰਜ਼ੀ ਆਓ, ਦਿਨ ਆਓ ਰਾਤੀ ਆਓ, ਤੁਹਾਡਾ ਆਪਣਾ ਮੁਲਕ ਹੈ, ਤੁਹਾਡੀ ਆਪਣੀ ਸਾਰੀ ਜ਼ਮੀਨ ਹੈ, ਤੇ ਕੀ ਕਹਿਣਾ ਚਾਹੋਗੇ ਉਸ ਪਾਸੇ, ਕੀ ਪੈਗਾਮ ਲੈ ਕੇ ਉਸ ਪਾਸੇ ਜਾਣਾ ਚਾਹੋਗੇ? ਹਾਂਜੀ ਹਾਂਜੀ, ਤੁਹਾਡਾ ਸਵਾਲ ਬਹੁਤ ਵਧੀਆ। ਰਾਣਾ ਸਾਹਿਬ ਨੇ ਜਿਹੜੇ ਵਿਚਾਰ ਤੁਹਾਡੇ ਮੀਡੀਆ ਸਾਹਮਣੇ ਰੱਖੇ ਆ, ਤੇ ਮੇਰਾ ਖਿਆਲ ਆ ਨਾ, ਜਿੰਨੀ ਵੀ ਸਿੱਖ ਕੌਮ ਆ ਨਾ, ਤੇ ਜਿਹੜੇ ਵੀ ਗੁਰੂ ਨਾਨਕ ਨੂੰ ਮੰਨਣ ਵਾਲੀ ਕੌਮ ਹੈ, ਤੇ ਉਹਨਾਂ ਨੂੰ ਚਾਅ ਚੜਿਆ ਹੋਇਆ, ਤੇ ਇਹਦੇ ਵਾਸਤੇ ਸਾਡੀਆਂ ਜਿਹੜੀਆਂ, ਮੈਂ ਹੁਣ ਲਫ਼ਜ਼ ਕਹਿਣੇ ਨਹੀਂ ਚਾਹੁੰਦਾ, ਜਿਵੇਂ ਭਾਈ ਸਾਹਿਬ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਅਮੀਰ ਸਿੰਘ ਜੀ, ਇਹਨਾਂ ਨੇ ਵੀ ਕਿਹਾ ਸ਼੍ਰੋਮਣੀ ਕਮੇਟੀ ਨੂੰ ਇਹ ਵਿਚਾਰਾਂ ਨੂੰ ਬਿਲਕੁਲ ਕਲੀਅਰ ਕਰਕੇ ਨਾ ਸੰਗਤਾਂ ਨੂੰ ਆਉਣ ਦੇਣਾ ਚਾਹੀਦਾ। ਤੇ ਸਾਡੀ ਸ਼੍ਰੋਮਣੀ ਕਮੇਟੀ ਨੇ ਥੋੜ੍ਹਾ ਜਿਹਾ ਨਾ ਇਸ ਖਿਆਲ 'ਚ ਉਹ ਵਿਕਰਮੀ ਕੈਲੰਡਰ ਨਾਲ ਚੱਲ ਰਹੀ ਹੈ, ਤੇ ਜਿਹੜਾ ਕੈਲੰਡਰ 2003 ਦੇ ਵਿੱਚ ਨਾਨਕਸ਼ਾਹੀ ਸ਼ੁਰੂ ਹੋਇਆ ਸੀ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਵਕਾਫ ਬੋਰਡ, ਉਹਦੇ ਉੱਤੇ ਬਿਲਕੁਲ ਹੂਬ ਪਹਿਰਾ ਦੇ ਰਹੇ ਤੇ ਪਹਿਰਾ ਦਿੰਦੇ ਰਹਿਣਗੇ। ਸਾਨੂੰ ਇਹ ਖੁਸ਼ੀ ਹੋਏਗੀ ਜਿਸ ਤਰ੍ਹਾਂ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ 'ਤੇ ਸੰਗਤਾਂ ਆਈਆਂ, ਤੇ ਜਿਹੜਾ ਸਵਾਗਤ ਪਾਕਿਸਤਾਨ ਸਰਕਾਰ ਵੱਲੋਂ, ਰਾਣਾ ਸ਼ਾਹਿਦ ਵੱਲੋਂ, ਪ੍ਰਧਾਨ ਜੀ ਵੱਲੋਂ। ਰਾਣਾ ਸਾਹਿਬ ਤੇ ਤੁਹਾਡੇ ਸਾਡੇ ਤੋਂ ਜ਼ਿਆਦਾ ਮਿੱਤਰ ਹੋ ਗਏ ਹੋ ਤੁਹਾਡੇ ਦੀ, ਹਰ ਵਾਰ ਖਲੋਤੇ ਹੁੰਦੇ ਨੇ ਕਿ ਯਾਰ ਇਹਨਾਂ ਦਾ ਕੋਈ ਇੰਤਜ਼ਾਮ ਨਾ ਜੇ ਆਹ ਸ਼ਹਿਰ ਦੀ ਕਮੀ ਨਾ ਆ ਜਾਏ। ਰਾਣਾ ਸਾਹਿਬ ਇਹ ਥੋੜੀ ਜਿਹੀ ਬਾਈਸ ਤੋਂ ਕੁਐਸਚਨ ਹੈਗਾ, ਯੂ ਆਰ ਮੋਰ ਕੌਨਸ਼ੀਅਸ ਅਬਾਊਟ them। ਦੇਖੋ ਅਸੀਂ ਇਹ ਸਮਝਦੇ ਹਾਂ ਕਿ ਦੇਖੋ ਨਾ ਇਹ ਬਿਜ਼ਨਸ ਵਾਸਤੇ ਇੱਥੇ ਆ ਰਹੇ ਨੇ,
ਨਾ ਇਹ ਕੋਈ ਤਫਰੀ ਮਕਾਮਾਤ ਵਾਸਤੇ ਆ ਰਹੇ ਨੇ, ਇਹ ਆਪਣੇ ਜਿਹੜੇ ਨਾ ਮਜ਼ਹਬੀ ਤਸਕੀਨ ਵਾਸਤੇ ਆਉਂਦੇ ਨੇ ਔਰ ਆਪਣੇ ਮਜ਼ਹਬ ਵਾਸਤੇ ਆਉਂਦੇ ਨੇ। ਅਸੀਂ ਕਹਿੰਦੇ ਹਾਂ ਕਿ ਜੋ ਲੋਕ ਆਪਣੇ ਮਜ਼ਹਬ ਵਾਸਤੇ, ਔਰ ਹਰ ਮਜ਼ਹਬ ਜਿਹੜਾ ਖਾਸ ਤੌਰ ਤੇ ਜਿਹੜਾ ਸਾਡਾ ਜਿਹੜਾ ਸਿੱਖ ਧਰਮ ਹੈ, ਇਹ ਬੜਾ ਪਿਆਰ ਮੁਹੱਬਤ ਵਾਲਾ ਮਜ਼ਹਬ ਹੈ। ਇਹ ਉਹ ਮਜ਼ਹਬ ਹੈ ਜਿਹੜਾ ਆਪਣੇ ਆਪਣੀ ਕੁਰਬਾਨੀ ਦੇਣ ਵਾਲਾ ਮਜ਼ਹਬ ਹੈ। ਹੁਣ ਇਹ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ ਆਏ ਨੇ, ਆ ਦੇਖੋ ਇਹ ਸ਼ਹੀਦੀ ਦਿਹਾੜਾ ਹੈ। ਸ਼ਹੀਦੀ ਕਿਹਾ ਜਾਂਦਾ ਹੈ ਕਿ ਜਿਹੜਾ ਗਵਾਹੀ ਦੇਣ ਵਾਲਾ ਹੋਵੇ, ਤੇ ਇਹਨਾਂ ਦੇ ਗੁਰੂ ਸਾਹਿਬ ਵੀ ਜਾਂਦੇ ਜਾਂਦੇ ਇਸ ਦੁਨੀਆ ਤੋਂ ਇਹੀ ਗਵਾਹੀ ਦੇ ਕੇ ਗਏ ਨੇ। ਉਹ ਗਵਾਹੀ ਅਮਨ ਔਰ ਭਾਈਚਾਰੇ ਦੀ ਦੇ ਕੇ ਗਏ ਸੀ ਕਿ ਆਪਸ ਵਿੱਚ ਅਮਨ ਔਰ ਭਾਈਚਾਰਾ ਰਹਿਣਾ ਚਾਹੀਦਾ ਹੈ। ਮੇਰੇ ਵਾਸਤੇ ਕੋਈ ਜੰਗੋ ਜਦਰ ਕਰਨੇ ਦੀ ਜ਼ਰੂਰਤ ਨਹੀਂ ਹੈ। ਤੇ ਉਸੇ ਪੈਗਾਮ ਨੂੰ ਲੈ ਕੇ ਆਏ ਨੇ, ਤੇ ਐਸੇ ਲੋਕਾਂ ਨੂੰ ਮੇਰਾ ਖਿਆਲ ਹੈ ਬਾਹਾਂ ਖੁੱਲੀਆਂ ਕਰਕੇ ਸਾਨੂੰ ਇਹਨਾਂ ਨੂੰ ਵੈਲਕਮ ਕਰਨਾ ਚਾਹੀਦਾ। ਜੀ ਸਰ, ਸਾਡੇ ਲਈ ਤਾਂ ਨਾ, ਜਿਵੇਂ ਸ਼ਾਹ ਸਾਹਿਬ ਨੇ ਕਿਹਾ, ਤੇ ਬਾਹਾਂ ਖੁੱਲੀਆਂ ਕਰਕੇ ਤੁਹਾਡਾ ਸਵਾਗਤ। ਤੇ ਸਾਡਾ ਤਾਂ ਨਾ ਮੱਕਾ ਹੀ ਨਨਕਾਣਾ, ਸਾਡੀ ਹੋਂਦ ਨਨਕਾਣਾ, ਸਾਡਾ ਜਿਮ ਨਨਕਾਣਾ। ਅਸੀਂ ਨਨਕਾਣੇ ਦੇ, ਜੇ ਨਨਕਾਣਾ ਨਾ ਹੁੰਦਾ ਨਾ ਤੇ ਸਾਡਾ ਇਹ ਸਰੂਪ ਹੀ ਨਹੀਂ ਹੋਣਾ ਸੀ। ਬੋਲੇ